ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇਸ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਵਰਕਰ ਕੌਮ ਦੇ ਲਈ ਅੱਜ ਹੀ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮਾਉਂਟ, ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ, ਟ੍ਰੇਸੀ, ਖੰਦਾ ਪਰਿਵਾਰ, ਕੈਂਟ, ਵਾਸ਼ਿੰਗਟਨ, ਮੇਜਰ ਸਿੰਘ, ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨ ਨੇ ਸੈਂਟਾਨੈਲਾ, ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ 209 277 0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਹੜੇ ਕਿ ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਸੂਦ ਅਜ਼ਹਰ ਜਿਉਂਦਾ ਹੈ, ਪਾਕਿਸਤਾਨ ਦੇ ਮੰਤਰੀ ਦਾ ਦਾਅਵਾ। ਬਿਲਕੁਲ, ਅੱਜ ਇੰਡੀਆ ਦੇ ਮੀਡੀਆ ਦੇ ਵਿੱਚ ਇਹ ਖਬਰ ਛਾਈ ਰਹੀ। ਜਿੰਨੇ ਵੀ ਅਖਬਾਰ ਛਪੇ ਤੜਕੇ, ਜਿੰਨੇ ਵੀ ਲੋਕਾਂ ਨੇ ਉਹ ਅਖਬਾਰ ਪੜ੍ਹੇ, ਉਹਨਾਂ ਦੇ ਸਾਰੇ ਜਿਹੜੇ ਪਹਿਲੇ ਪੰਨੇ ਸੀਗੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਮਸੂਦ ਅਜ਼ਹਰ ਦੀ ਇਹ ਖਬਰ ਸੀਗੀ ਕਿ ਉਹਦੀ ਮੌਤ ਹੋ ਗਈ ਆ। ਔਰ ਦਾਅਵਾ ਇਹ ਕੀਤਾ ਗਿਆ ਕਿ ਪਾਕਿਸਤਾਨੀ ਮੀਡੀਆ ਨੇ ਜਿਹੜਾ ਉਹ ਇਸ ਗੱਲ ਦਾ ਖੁਲਾਸਾ ਕੀਤਾ। ਪਰ ਬਾਅਦ ਦੇ ਵਿੱਚ ਹੁਣ ਇਹ ਚੀਜ਼ ਜਿਹੜੀ ਆ ਉਹ ਸਾਫ਼ ਹੋਈ ਆ ਕਿ ਮਸੂਦ ਅਜ਼ਹਰ ਦੀ ਹਾਲੇ ਮੌਤ ਨਹੀਂ ਹੋਈ, ਕਿਉਂਕਿ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਉਹ ਪਾਕਿਸਤਾਨ ਦੇ ਇੱਕ ਮੰਤਰੀ ਨੇ ਕੀਤੀ ਆ। ਤਾਂ ਮਿਨਿਸਟਰ ਆ ਫਿਆਜ਼ੁਲ ਹਸਨ ਚੌਹਾਨ, ਜਿਨ੍ਹਾਂ ਨੇ ਮਸੂਦ ਅਜ਼ਹਰ ਦੇ ਮਰਨ ਦੀਆਂ ਜਿਹੜੀਆਂ ਅਟਕਲਾਂ ਨੇ ਉਹਨਾਂ ਨੂੰ ਦਰਕਨਾਰ ਕਰ ਦਿੱਤਾ। ਸੋ ਇਹ ਇੱਕ ਬਹੁਤ ਵੱਡੀ ਖਬਰ ਸੀਗੀ ਭਾਰਤ ਦੇ, ਜੇ ਆਪਾਂ ਪੁਆਇੰਟ ਆਫ ਵਿਊ ਤੋਂ ਦੇਖੀਏ, ਕਿਉਂਕਿ ਇਹ ਤੇ ਕੋਸ਼ਿਸ਼ ਕਰਦੇ ਪਏ ਆ ਕਿ UN ਦੇ ਵਿੱਚ ਉਹਨੂੰ ਕੌਮਾਂਤਰੀ ਅੱਤਵਾਦੀ ਹੈ ਜਿਹੜਾ ਉਹ ਐਲਾਨ ਦਿੱਤਾ ਜਾਵੇ। ਹਾਲਾਂਕਿ ਚਾਈਨਾ ਦੇ ਕੋਲ ਤੁਹਾਨੂੰ ਪਤਾ ਹੀ ਆ ਕਿ ਵੀਟੋ ਪਾਵਰ ਹੈ, ਉਹ ਇਸਤੇਮਾਲ ਕਰ ਜਾਂਦਾ, ਬਾਰ-ਬਾਰ ਕਰ ਜਾਂਦਾ। ਤਾਂ ਇੱਕ ਪਾਸੇ ਇਹ ਕੋਸ਼ਿਸ਼ ਹੋ ਰਹੀ ਸੀਗੀ, ਜਦੋਜਹਿਦ ਹੋ ਰਹੀ ਸੀਗੀ, ਤਾਂ ਦੂਸਰੇ ਪਾਸੇ ਇਹ ਖਬਰ ਆ ਗਈ। ਤਾਂ ਇਸ ਤੋਂ ਬਾਅਦ ਤੀਸਰੇ ਪਾਸੇ ਇਹ ਜਿਹੜੀ ਖਬਰ ਆ ਜਾਣੀ ਉਹ ਕਿਤੇ ਨਾ ਕਿਤੇ ਉਮੀਦਾਂ ਨੂੰ ਝਟਕਾ ਸੀਗਾ। ਤਾਂ ਖੈਰ, ਹੁਣ ਇਸ ਮਾਮਲੇ ਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਮਸੂਦ ਅਜ਼ਹਰ ਹੈ ਜਿਹੜਾ ਉਹ ਆਪਣੀਆਂ ਗਤੀਵਿਧੀਆਂ ਜਿਹੜੀਆਂ ਦੀਆਂ ਉਹਨਾਂ ਦੇ ਜ਼ਰੀਏ 2-3 ਦਫਾ ਭਾਰਤ ਪਾਕਿਸਤਾਨ ਨੂੰ ਜੰਗ ਦੇ ਮੁਹਾਨ ਤੇ ਲੈ ਆਇਆ। ਤੇ ਹਾਂ, ਕਿੰਨੀ ਦਫਾ ਹਜੇ ਹੋਰ ਬਾਕੀ ਹੈ ਉਹ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੈਸ਼ ਏ ਮੁਹੰਮਦ ਦੇ ਜਿਹੜੇ ਹਮਲੇ ਆ, ਉਹ ਚਾਹੇ ਉਹ ਸੰਸਦ ਭਵਨ ਦਾ ਹਮਲਾ ਹੋਵੇ, ਚਾਹੇ ਬਦਾਮੀ ਬਾਗ ਦਾ ਹਮਲਾ ਹੋਵੇ, ਚਾਹੇ ਜੰਮੂ ਕਸ਼ਮੀਰ ਵਿਧਾਨ ਸਭਾ ਦਾ ਹਮਲਾ ਹੋਵੇ, ਚਾਹੇ ਫਿਰ ਉੜੀ, ਚਾਹੇ ਫਿਰ ਇਹ ਪੁਲਵਾਮਾ, ਇਹ ਸਾਰੇ ਇੰਨੇ ਜ਼ਬਰਦਸਤ ਹਮਲੇ ਸੀਗੇ ਕਿ 2-3 ਦਫਾ ਜੰਗ ਜਿਹੜੀ ਆ ਉਹ ਹੁੰਦੀ ਬੱਚੀ ਆ, ਹੁੰਦੀ ਟਾਲੀ ਆ। ਖੈਰ, ਅੱਗੇ ਦੇਖਦੇ ਕੀ ਬਣਦਾ। ਪਰ ਅੱਜ ਮਸੂਦ ਅਜ਼ਹਰ ਦੀ ਖਬਰ ਥੋੜੀ ਜਿਹੀ ਜਦੋਂ ਫਿੱਕੀ ਪਈ 11-12 ਵਜੇ, ਤਾਂ ਉਸ ਤੋਂ ਬਾਅਦ ਫਿਰ ਇਹ ਸਟ੍ਰਾਈਕ ਵਾਲੀ ਖਬਰ ਨੇ ਬਹੁਤ ਭਖਾ ਦਿੱਤਾ ਮਸਲਾ, ਕਿਉਂਕਿ ਅਮਿਤ ਸ਼ਾਹ ਨੇ ਦਾਅਵਾ ਕਰ ਦਿੱਤਾ ਕਿ 250 ਅੱਤਵਾਦੀ ਮਰਿਆ, ਹਾਲਾਂਕਿ ਮੀਡੀਆ ਤੋਂ 50 ਘੱਟੇ ਆ। ਤਾਂ ਇਸ ਤੋਂ ਬਾਅਦ ਫਿਰ ਜਿਹੜੇ ਏਅਰਫੋਰਸ ਦੇ ਮੁਖੀ ਆ ਮਿਸਟਰ ਧਨੋਆ, ਉਹ ਸਾਹਮਣੇ ਆਏ ਆ। ਉਹਨਾਂ ਨੇ ਕਿਹਾ ਕਿ ਸਾਡਾ ਕੰਮ ਆ ਜੋ ਹਿੱਟ ਕਰਨਾ ਨਿਸ਼ਾਨੇ, ਸਾਡਾ ਕੰਮ ਇਹ ਨਹੀਂ ਆ ਲਾਸ਼ਾਂ ਗਿਣਨੀਆਂ, ਲਾਸ਼ਾਂ ਵਾਲਾ ਕੰਮ ਹੈ ਜਿਹੜਾ ਉਹ ਸਰਕਾਰ ਦਾ। ਤਾਂ ਇੱਥੇ ਕਾਫੀ ਵਾਦ ਵਿਵਾਦ ਹੋਣ ਡਿਆ, ਕਿਉਂਕਿ ਨਵਜੋਤ ਸਿੱਧੂ ਨੇ ਕਿਹਾ ਕਿ 300 ਅੱਤਵਾਦੀ ਮਾਰੇ ਜੇ ਜਾਂ 300 ਉਹਨਾਂ ਦਾ ਦਰਖਤ ਤੋੜ ਆਏ। ਕਪਿਲ ਸਿੱਬਲ ਨੇ ਵੀ ਸਬੂਤ ਮੰਗੇ, ਦਿਗਵਿਜੇ ਸਿੰਘ ਨੇ ਵੀ, ਕਈਆਂ ਨੇ ਸਬੂਤ ਮੰਗੇ ਆ ਕਿ ਜਵਾਬ ਦਿਓ, ਕੌਮਾਂਤਰੀ ਮੀਡੀਆ ਤੁਹਾਡੇ ਤੋਂ ਜਵਾਬ ਮੰਗਦਾ। ਇਹਦੇ ਜਵਾਬ ਦੇ ਵਿੱਚ ਹੁਣ ਦੇਰ ਸ਼ਾਮ ਜੇ ਇਹ ਖਬਰ ਆਈ ਆ ਕਿ ਇੱਕ ਕੋਈ ਰਿਸਰਚ ਵਿੰਗ ਹੈ ਇੰਡੀਆ ਦਾ, ਉਹ ਦਾਅਵਾ ਕਰਦਾ ਪਿਆ ਕਿ ਜਿਸ ਸਮੇਂ ਇਹ ਸਟ੍ਰਾਈਕ ਹੋਇਆ ਉਸ ਸਮੇਂ ਉੱਥੇ ਉਸ ਜਗ੍ਹਾ ਤੇ ਲਗਭਗ 300 ਮੋਬਾਈਲ ਜਿਹੜਾ ਉਹ ਐਕਟਿਵ ਸੀਗਾ। ਤੇ ਲੋਕ ਮਜ਼ਾਕ ਵੀ ਕਰੀ ਜਾਂਦੇ ਆ, ਕਈ ਜਿਹੜੇ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਖਬਰਾਂ ਨੂੰ ਵੀ ਟ੍ਰੋਲ ਕਰਦੇ ਆ। ਉਹ ਕਹਿੰਦੇ ਕਿ ਇਹ ਇੰਨੇ ਵੱਡੇ ਪੱਧਰ ਤੇ ਜਿਹੜੇ ਮੋਬਾਈਲ ਸੀ ਕਿ ਉਹ ਮਨ ਕੀ ਬਾਤ ਸੁਣੀ ਜਾਂਦੇ ਸੀ ਉਸ ਵੇਲੇ 3:30 ਵਜੇ। ਔਰ ਉਸ ਤੋਂ ਬਾਅਦ ਦੂਸਰਾ ਸਵਾਲ ਇਹ ਹੈ ਕਿ ਜੇ
ਇੰਨਾ ਵੱਡਾ ਨੁਕਸਾਨ ਹੋਇਆ ਜਿੱਦਾਂ ਇਹਨਾਂ ਨੇ ਅੱਜ ਅਮਿਤ ਸ਼ਾਹ ਹੋਰਾਂ ਨੇ ਅੰਕੜਾ ਦਿੱਤਾ, ਤਾਂ ਉਹ 3 ਵਜੇ 3:30 ਵਜੇ ਇੰਨਾ ਵੱਡਾ ਨੁਕਸਾਨ ਹੋਇਆ, ਜਾਨੀ ਨੁਕਸਾਨ ਹੋਇਆ, ਤਾਂ ਉਹ ਦਿਨ ਚੜ੍ਹਦਿਆਂ ਨਾਲ ਦੀ ਨਾਲ ਜਦੋਂ ਇਹ ਹਲਚਲ ਹੋ ਗਈ ਤਾਂ ਦਿਨ ਚੜ੍ਹਦਿਆਂ ਲਾਸ਼ਾਂ ਕਿੱਥੇ ਚਲੇ ਗਈਆਂ। ਜਾਨੀ ਸਵਾਲਾਂ ਦਾ ਔਰ ਸਫਾਈਆਂ ਦਾ ਔਰ ਦੋਸ਼ਾਂ ਦਾ ਸਿਲਸਿਲਾ ਜਿਹੜਾ ਉਹ ਬਾਦਸਤੂਰ ਜਾਰੀ ਹੈ। ਜੀ ਜੀ ਜੀ। ਅਤੇ ਜਿਹੜੇ ਬਹੁਤ ਸਾਰੇ ਜਿਹੜੇ ਅੰਤਰਰਾਸ਼ਟਰੀ ਮੀਡੀਆ ਵਾਲੇ ਜਿਹੜੇ ਕੋਈ ਉੱਥੇ ਜਾ ਕੇ ਗਏ ਨੇ ਜਿੱਥੇ ਇਹਨਾਂ ਨੇ ਕਹਿੰਦੇ ਵੀ ਇਹਨਾਂ ਨੇ ਸਿੱਟੇ ਨੇ ਬੰਬ, ਉੱਥੇ ਜਿਹੜੀਆਂ ਉਹ ਚੀਜ਼ਾਂ ਫਿਰ ਤਸਵੀਰਾਂ ਆ ਰਹੀਆਂ, ਉਹ ਸਾਰਾ ਕੁਛ ਆ ਰਿਹਾ, ਫਿਰ ਹੁਣ ਸੱਚਾ ਕਿਹੜਾ ਅਤੇ ਝੂਠਾ ਕਿਹੜਾ ਆ? ਬਿਲਕੁਲ ਨਿਸਤਾਰਾ ਕਰਨਾ ਬੜਾ ਔਖਾ, ਕਿਉਂਕਿ ਕੌਮਾਂਤਰੀ ਮੀਡੀਆ ਨੂੰ ਉਹਨਾਂ ਨੇ ਸਪੌਟ ਤੇ ਖੜਿਆ ਪਾਕਿਸਤਾਨ ਵਾਲਿਆਂ ਨੇ, ਤਾਂ ਉਹਨਾਂ ਨੇ ਜੋ ਰਿਪੋਰਟਿੰਗ ਕੀਤੀ ਹੈ ਜੇ ਉਹਨੂੰ ਆਪਾਂ ਦੇਖੀਏ ਤੇ ਉਹ ਤੇ ਬਹੁਤ ਘੱਟ ਨੁਕਸਾਨ ਦੱਸਦੇ। ਕਹਿੰਦੇ ਕਿ ਥੋੜਾ ਬਹੁਤਾ ਖੱਡਾ ਬਣਿਆ, ਟੋਆ ਬਣਿਆ, ਜਾਂ ਥੋੜੇ ਬਹੁਤ ਦਰਖਤ ਟੁੱਟੇ ਆ, ਇੱਕਾ ਦੁੱਕਾ ਘਰਾਂ ਦੇ ਵਿੱਚ ਥੋੜੀ ਬਹੁਤ ਤੋੜ ਫੋੜ ਹੋਈ ਹੈ ਧਮਾਕੇ ਦੇ ਨਾਲ, 1-2 ਨੂੰ ਸੱਟਾਂ ਲੱਗੀਆਂ, ਫਿੱਟਾਂ ਲੱਗੀਆਂ, ਪ੍ਰਤੱਖਦਰਸ਼ੀਆਂ ਦੇ ਹਵਾਲੇ ਨਾਲ ਜੋ ਰਿਪੋਰਟਿੰਗ ਹੋਈ ਆ। ਪਰ ਇੱਧਰੋਂ ਜਿਹੜੀ ਸਿਆਸਤ ਹੈ ਉਹ ਅੱਡ ਦਾਵਾ ਕਰਦੀ ਪਈ ਹੈ, ਇੰਡੀਆ 'ਚ ਮੀਡੀਆ ਜਿਹੜਾ ਉਹ ਅੱਡ ਦਾਵਾ ਕਰਦਾ ਪਿਆ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਨਾ ਕਿ ਦੇਖੋ, ਚਲੋ ਮੋਬਾਈਲ ਵਾਲੀ ਜਿਹੜੀ ਲੋਕੇਸ਼ਨ ਹੈ ਆਸ-ਪਾਸ ਦੀ, ਉਹ ਇੱਕ ਵੱਖਰਾ ਵਿਸ਼ਾ ਹੈ, ਉਹਨੂੰ ਆਪਾਂ ਸਪੀਕ ਐਨਾਲਿਸਿਸ ਨਹੀਂ ਉਹ ਚੀਜ਼ ਦਾ ਮੰਨ ਸਕਦੇ, ਵਿਸ਼ਲੇਸ਼ਣ ਨਹੀਂ ਮੰਨ ਸਕਦੇ ਉਸ ਚੀਜ਼ ਦਾ। ਪਰ ਦੂਸਰੇ ਪਾਸੇ ਇਹ ਆ ਕਿ ਏਅਰਫੋਰਸ ਦੇ ਚੀਫ ਹੈ ਜਿਹੜੇ, ਉਹ ਕੋਈ ਅਧਿਕਾਰਤ ਅੰਕੜਾ ਨਹੀਂ ਦੱਸਦੇ। ਫਿਰ ਮੀਡੀਆ ਕੋਲ ਜਾਂ ਅਮਿਤ ਸ਼ਾਹ ਕੋਲੋਂ ਅੰਕੜਾ ਕਿੱਥੋਂ ਆਇਆ? ਕਿਉਂਕਿ ਮੀਡੀਆ ਹੁਣ ਅੰਕੜਾ ਬੋਲਣੋਂ ਹਟ ਗਿਆ। ਜਦੋਂ ਮੀਡੀਆ ਫਸ ਗਿਆ ਕਸੂਤਾ ਇੰਡੀਆ ਦਾ ਮੀਡੀਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਮੀਡੀਆ ਦਾ ਇੰਡੀਆ 'ਚ ਬਹੁਤ ਜ਼ਬਰਦਸਤ ਵਿਰੋਧ ਹੋਣ ਡਿਆ ਪ੍ਰੋਪੇਗੈਂਡਾ ਕਰਕੇ, ਤਾਂ ਹੁਣ ਇੰਡੀਆ ਦਾ ਮੀਡੀਆ ਉਹ ਅੰਕੜਾ ਨਹੀਂ ਦੱਸ ਰਿਹਾ, ਅਮਿਤ ਸ਼ਾਹ ਅੰਕੜਾ ਦੱਸ ਰਿਹਾ। ਸੋ ਇਹ ਕਈ ਸਵਾਲ ਆ ਕਿ ਅੰਕੜਾ ਜਿਹੜਾ ਉਹ ਲਿਆ ਕਿੱਥੋਂ ਗਿਆ, ਸੋਰਸ ਕੀ ਆ ਉਹਦਾ। ਪਰ ਉਹ ਕਹਿੰਦੇ ਆ ਕਿ ਅੰਕੜਾ ਜਿਹੜਾ ਪੁੱਛਦਾ ਉਹ ਤੇ ਦੇਸ਼ ਵਿਰੋਧੀ, ਉਹ ਤੇ ਪਾਕਿਸਤਾਨ ਪੱਖੀ। ਕੋਈ ਸਵਾਲ ਕਰ ਲਏ ਇਹਨਾਂ ਨੂੰ ਪਾਕਿਸਤਾਨੀ ਪੱਖੀ ਹੋਈ ਜਿਹੜਾ ਉਹ ਜਾਪਦਾ ਆ। ਅਤੇ ਮਿੰਟੂ ਜੀ, ਇਸ ਦਾ ਆਉਣ ਵਾਲੀਆਂ ਚੋਣਾਂ ਉਸ ਦੇ ਉੱਤੇ ਕੀ ਅਸਰ ਜਿਹੜਾ ਰਿਹਾ ਆ? ਲੋਕਾਂ ਦੇ ਮਨਾਂ ਦੇ ਵਿੱਚ ਇਹ ਜਿਹੜਾ ਏਅਰ ਸਟਰਾਈਕ ਹੋਈ ਆ ਉਸ ਨੂੰ ਲੈ ਕੇ ਸ਼ੱਕ ਸ਼ੰਕੇ ਜਿਹੜੇ ਉਹ ਜ਼ਿਆਦਾ ਨੇ, ਹਮਲਾ ਜਿਹੜਾ ਹੋਇਆ ਉਹ ਸ਼ੰਕੇ ਜ਼ਿਆਦਾ ਨੇ, ਜਾਂ ਲੋਕ ਇਸ ਲਹਿਰ ਦੇ ਵੱਲ ਨੂੰ ਜਿਹੜੀ ਇਹਨਾਂ ਨੇ ਦੇਸ਼ ਭਗਤੀ ਵਾਲੀ ਜਿਹੜੀ ਚਲਾਈ ਹੋਈ ਉਸ ਦੇ ਵਿੱਚ ਵਹਿ ਰਹੇ ਨੇ? ਦੇਖੋ, ਇਹ ਤੇ ਹੁਣ ਰਾਜਨੀਤੀ ਤੇ ਨਿਰਭਰ ਕਰਦਾ ਹੈ ਨਾ ਕਿ ਰਾਜਨੀਤੀ ਕਿਸ ਪੁਖਤਾ ਢੰਗ ਦੇ ਨਾਲ ਉਹਨੂੰ ਪੇਸ਼ ਕਰਦੀ ਆ। ਪ੍ਰਧਾਨ ਮੰਤਰੀ ਖੁਦ ਲੱਗਾ ਹੋਇਆ ਇਸ ਮੋਰਚੇ ਤੇ, ਉਹ ਸਭ ਤੋਂ ਅੱਗੇ ਆ। ਉਹਨੇ ਇਸ ਮੁੱਦੇ ਨੂੰ ਪਾਕਿਸਤਾਨ ਦਾ ਇੱਕ ਕਹੀਏ ਨਾ ਕਿ ਜਿਵੇਂ ਰਾਜਸ਼ੀਕਰਨ ਕਰ ਦਿੱਤਾ ਇਸ ਮੁੱਦੇ ਦਾ ਖੁਦ ਪ੍ਰਧਾਨ ਮੰਤਰੀ ਨੇ। ਤਾਂ ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹਦਾ ਕਾਟ ਕਿੱਦਾਂ ਕਰਦੀਆਂ, ਇਹ ਵੇਖਣ ਵਾਲੀ ਗੱਲ ਹੋਊਗੀ। ਜਿੱਦਾਂ ਉਹ ਨਵਜੋਤ ਸਿੱਧੂ ਨੇ ਅੱਜ ਬੜਾ ਜ਼ਬਰਦਸਤ ਬਿਆਨ ਦਿੱਤਾ। ਮੈਨੂੰ ਲੱਗਦਾ ਨਵਜੋਤ ਸਿੱਧੂ ਦਾ ਜਿਹੜਾ ਬਿਆਨ ਸੀਗਾ ਉਹ ਇਕੱਲਾ ਨਵਜੋਤ ਸਿੱਧੂ ਦਾ ਨਹੀਂ ਸੀਗਾ, ਉਹ ਕਾਂਗਰਸ ਦਾ ਬੜਾ ਵਿਅੰਗਿਆ ਬਿਆਨ ਸੀਗਾ। ਉਸ ਤੋਂ ਬਾਅਦ ਕਪਿਲ ਸਿੱਬਲ ਦਾ ਬਿਆਨ ਆ ਜਾਣਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਨਰਿੰਦਰ ਮੋਦੀ, ਦੇਖੋ ਨਰਿੰਦਰ ਮੋਦੀ ਦੀ ਥਿਊਰੀ ਕੀ ਹੈ, ਜੇ ਤੁਸੀਂ ਨਰਿੰਦਰ ਮੋਦੀ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝੋਗੇ ਨਾ, ਜਿੰਨਾ ਕੋ ਮੈਂ ਸਮਝ ਸਕਿਆ ਤੁੱਛ ਬੁੱਧੀ ਅਨੁਸਾਰ, ਇਹ ਹਮੇਸ਼ਾ ਕੀ ਕਰਦਾ ਕਿ ਭਾਵੁਕ ਤੱਤ ਮਿਲਾ ਦਿੰਦਾ ਆਪਦੀ ਰਾਜਨੀਤੀ 'ਚ, ਔਰ ਖਾਸ ਮੌਕੇ ਤੇ। ਜਿੱਦਾਂ ਉਦਾਹਰਨ ਮੈਂ ਦਿੰਦਾ, ਇਹ ਗੁਜਰਾਤ ਦੇ ਵਿੱਚ ਬਾਜ਼ੀ ਬਿਲਕੁਲ ਹਾਰੀ ਜਾਂਦੇ ਸੀ, ਯਾਦ ਹੈ ਨਾ ਤੁਹਾਨੂੰ, ਬਿਲਕੁਲ ਹਾਰੀ ਜਾਂਦੇ ਸੀ। ਐਨ ਮੌਕੇ ਤੇ ਮੁੱਦਾ ਚੁੱਕਿਆ ਸੀਗਾ ਕਿ ਇਹ ਪਾਕਿਸਤਾਨ ਦੇ ਨਾਲ ਰਲ ਕੇ ਸਲਾਹਾਂ ਕਰਦੇ ਪਏ। ਮਨੀ ਸ਼ੰਕਰ ਅਈਅਰ ਦਾ ਬਿਆਨ ਮੌਕੇ ਤੇ ਜਿਹੜਾ ਸੀਗਾ ਉਹ ਜਿਵੇਂ ਅੱਗ 'ਚ ਘਿਓ ਵਾਲਾ ਕੰਮ ਕਰ ਗਿਆ, ਤਾਂ ਉੱਥੋਂ ਬਾਜ਼ੀ ਜਿਹੜੀ ਆ ਪਲਟ ਗਈ। ਸੋ ਇਹ ਹਮੇਸ਼ਾ ਨਰਿੰਦਰ ਮੋਦੀ ਬਹੁਤ ਚਲਾਕੀ ਕਰਦਾ ਐਨ ਮੌਕੇ ਤੇ। ਕੰਪੇਨ ਜਦੋਂ ਬਿਲਕੁਲ ਸਿਖਰ ਤੇ ਜਾਣੀ ਹੁੰਦੀ ਆ, ਉਸ ਸਮੇਂ ਭਾਵੁਕ ਤੱਤ ਹੈ ਜਿਹੜਾ ਉਹ ਵਿੱਚ ਮਿਲਾ ਦਿੰਦਾ। ਤਾਂ ਇਸ ਸਮੇਂ ਨਰਿੰਦਰ ਮੋਦੀ ਦੇ ਕੋਲ ਭਾਵੁਕ ਤੱਤ ਜਿਹੜਾ ਆ ਉਹ ਹੈਗਾ ਸਿਰਫ ਤੇ ਸਿਰਫ ਇਹ ਪਾਕਿਸਤਾਨ ਵਿਰੋਧ ਦਾ, ਤੇ ਪਾਕਿਸਤਾਨ ਦੇ ਹੱਕ 'ਚ ਇਹ ਖੜਦੇ ਆ। ਜੇ ਨਰਿੰਦਰ ਮੋਦੀ ਨੂੰ ਤੁਸੀਂ ਬਦਲ ਦਿੰਦੇ ਹੋ ਤਾਂ ਪਾਕਿਸਤਾਨ ਇਹ ਕਰ ਦੂਗਾ, ਉਹ ਕਰ ਦੂਗਾ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਖਤਰਨਾਕ ਹੈ ਰਾਜ ਕਰਨ ਲਈ ਸੀ। ਜਿਹੜਾ ਸਾਡਾ ਇਲੈਕਸ਼ਨ ਹੈ, ਦੇਖੋ ਪਾਕਿਸਤਾਨ ਦੇ ਨਾਲ ਤੁਹਾਡੇ ਤਾਲੁਕਾਤ ਕਿਸ ਤਰ੍ਹਾਂ ਦੇ ਆ, ਕੂਟਨੀਤਿਕ ਲੜਾਈ ਤੁਹਾਡੀ ਕਿਸ ਤਰ੍ਹਾਂ ਦੀ ਚੱਲੀ ਜਾਂਦੀ, ਉਹ ਇੱਕ ਵੱਖਰਾ ਵਿਸ਼ਾ ਹੈ। ਅੱਤਵਾਦ ਇੱਕ ਵੱਖਰਾ ਵਿਸ਼ਾ, ਤੁਸੀਂ ਕੱਲ ਨੂੰ ਡਾਇਲੋਗ ਕਰਨਾ ਉਹ ਇੱਕ ਵੱਖਰਾ ਵਿਸ਼ਾ ਵਾ। ਪਰ ਗੱਲ ਇਹ ਹੈ ਕਿ ਤੁਸੀਂ ਏਡਾ ਵੱਡਾ ਇਲੈਕਸ਼ਨ, ਜਨਰਲ ਇਲੈਕਸ਼ਨ, ਜਿਹਦੇ ਤੇ ਖਰਬਾਂ ਰੁਪਈਆ ਖਰਚ ਹੋਣਾ, ਜਿਹਦੇ ਨਾਲ ਦੇਸ਼ ਦਾ ਭਵਿੱਖ ਬੱਝਾ ਹੋਇਆ, ਉਹਨੂੰ ਤੁਸੀਂ ਯੁੱਧ ਨੀਤੀ ਨਾਲ ਜੋੜ ਰਹੇ ਹੋ, ਉਹਨੂੰ ਤੁਸੀਂ ਪਾਕਿਸਤਾਨ ਨਾਲ ਜੋੜ ਰਹੇ ਹੋ। ਤਾਂ ਯਾਨੀ ਵਿਕਾਸ ਦਾ ਜਿਹੜਾ ਮੁੱਦਾ ਜਾਂ ਤੁਹਾਡੇ ਰਿਪੋਰਟ ਕਾਰਡ ਦਾ ਜਿਹੜਾ ਮੁੱਦਾ, ਉਹਨੂੰ ਤੁਸੀਂ ਸਾਈਡ ਲਾਈਨ ਕਰਦੇ ਹੋ। ਤੇ ਇਹ ਲੋਕ ਹਿੱਤ ਨਹੀਂ ਹੈ, ਲੋਕਤੰਤਰ ਹਿੱਤ ਨਹੀਂ ਹੈ। ਜੀ
ਜੀ ਜੀ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, IG ਉਮਰਾ ਨੰਗਲ ਨੂੰ ਕਹਿੰਦੇ ਖੁੱਲ੍ਹਾ ਦੇਣ ਵਾਲਾ ਪਟਿਆਲੇ ਜੇਲ੍ਹ ਦਾ ਸੁਪਰੀਡੈਂਟੈਂਟ ਮੁਅੱਤਲ। ਦੇਖੋ ਇਹਨੇ ਮੁਅੱਤਲ ਹੋ ਹੀ ਜਾਣਾ ਸੀਗਾ, ਕਿਉਂਕਿ ਇਹਨੇ ਉਮਰਾ ਨੰਗਲ ਨੂੰ ਜਿਸ ਤਰੀਕੇ ਦੀ ਫੈਸਿਲਿਟੀ ਦਿੱਤੀ, ਉੱਥੇ ਜਿਸ ਤਰੀਕੇ ਦੀ ਸਹੂਲੀਅਤ ਦਿੱਤੀ, ਉਹ ਤੋਂ ਲੱਗਦਾ ਇਹੋ ਸੀਗਾ ਕਿ ਉਮਰਾ ਨੰਗਲ ਸ਼ਾਇਦ ਉੱਥੋਂ ਦਾ ਸੁਪਰੀਡੈਂਟ ਜਾ ਲੱਗਿਆ, ਇਹ ਸੁਪਰੀਡੈਂਟ ਨਹੀਂ ਹੈ। ਕਿਉਂਕਿ ਦੇਖੋ ਖਬਰ ਕੀ ਆਈ, ਟ੍ਰਿਬਿਊਨ ਨੇ ਜਿਹੜਾ ਖੁਲਾਸਾ ਕੀਤਾ ਸੀ ਬੜਾ ਹੈਰਾਨ ਕਰਨ ਵਾਲਾ ਸੀਗਾ ਜੀ। ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਇਹ ਸਟੋਰੀ ਲਾਈ ਸੀਗੀ ਕਿ ਉਸ ਦਿਨ ਜਿਸ ਦਿਨ ਇਹਦੀ ਪਹਿਲੀ ਰਾਤ ਸੀਗੀ, ਵੈਸੇ ਉਸ ਦਿਨ ਦੀ ਪਹਿਲੀ ਰਾਤ ਜਿਸ ਦਿਨ ਜੇਲ੍ਹ ਦੇ ਵਿੱਚ ਗਿਆ ਉਮਰਾ ਨੰਗਲ, ਤਾਂ ਇਹਦੇ ਗਨਮੈਨ ਜਿਹੜੇ ਸੀਗੇ, ਪਰਸਨਲ ਨਿੱਜੀ ਗਨਮੈਨ ਸੀਗੇ ਜਿਹੜੇ, ਉਹ ਬਕਾਇਦਾ ਜੇਲ੍ਹ ਦੇ ਵਿੱਚ ਜਾਂਦੇ ਰਹੇ ਆ, ਫਿਰ ਬਾਹਰ ਆਉਂਦੇ ਰਹੇ, ਫਿਰ ਜਾਂਦੇ ਰਹੇ ਆ, ਇਸ ਤਰ੍ਹਾਂ ਉਹਨਾਂ ਦਾ ਆਉਣਾ ਜਾਣਾ ਲੱਗਿਆ। ਤਾਂ ਇਹ ਇੱਕ ਬਹੁਤ ਵੱਡਾ ਖੁਲਾਸਾ ਸੀਗਾ, ਕਿਉਂਕਿ ਦੇਖੋ ਜੇ ਜੇਲ੍ਹ ਮੈਨੂਅਲ ਦੇ ਮੁਤਾਬਕ ਚੱਲਣਾ ਹੋਵੇ ਤੇ ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ। ਤੇ ਜੇ ਆਹੀ ਗੱਲ ਆ, ਜੇ ਕੋਈ ਬੰਦਾ ਇਹ ਕਵੇ ਕਿ ਮੇਰੀ ਜਾਨ ਨੂੰ ਖਤਰਾ, ਤੇ ਉੱਥੇ ਤੇ ਗੈਂਗਸਟਰ ਵੀ ਬੰਦੇ ਆ, ਉਹ ਕੱਲ ਨੂੰ ਕਹਿ ਸਕਦੇ ਆ ਕਿ ਦੂਜੀ ਧਿਰ ਤੋਂ ਸਾਨੂੰ ਖਤਰਾ, ਸਾਨੂੰ ਵੀ 25-30 ਬਾਉਂਸਰ ਜਿਹੜੇ ਚਾਹੀਦੇ ਬਾਹਰੋਂ, ਸਾਡੇ ਵੀ ਗੈਂਗ ਦੇ ਬੰਦੇ ਜਿਹੜੇ ਆ ਉਹ ਅੰਦਰ ਭੇਜ ਦਿਓ। ਸੋ ਇਹ ਇੱਕ ਬਹੁਤ ਵੱਡੀ ਗੱਲ ਸੀਗੀ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਉਹ ਥੋੜੇ ਜਿਹੇ ਉਸ ਸਮੇਂ ਉਹਦੇ ਤੇਵਰ ਢਿੱਲੇ ਜਿਹੇ ਨਜ਼ਰ ਆਏ ਸੀਗੇ, ਪਰ ਅੱਜ ਇਹਨਾਂ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਉਸ ਸੁਪਰੀਡੈਂਟ ਨੂੰ ਇਹਨਾਂ ਨੇ ਮੁਅੱਤਲ ਕਰ ਦਿੱਤਾ, ਜਿਸ ਸੁਪਰੀਡੈਂਟ ਦੀ ਦੇਖ ਰੇਖ ਵਿੱਚ ਸਭ ਕੁਝ ਚੱਲਦਾ ਪਿਆ ਸੀਗਾ। ਤਾਂ ਹੁਣ ਜਿਹੜਾ ਵੱਡਾ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਕਦਮ ਚੁੱਕਿਆ ਉਹ ਇਹ ਆ ਕਿ ਉਮਰਾ ਨੰਗਲ ਤੇ ਚਰਨਜੀਤ ਸ਼ਰਮਾ ਦੀ ਜੇਲ੍ਹ ਸ਼ਿਫਟਿੰਗ ਵੀ ਹੋ ਗਈ ਹੈ। ਉਹਨਾਂ ਦੀ ਚਾਲੀ ਪਾ ਦਿੱਤੀ ਗਈ ਹੈ। ਜੇਲ੍ਹ ਦੀ ਭਾਸ਼ਾ ਚਾਲੀ ਕਹਿੰਦੇ ਆ ਕਿ ਚਲਾਨ ਪਾ ਦੇਣਾ, ਕਿਸੇ ਹੋਰ ਦੂਸਰੇ ਜੇਲ੍ਹ 'ਚ ਬੰਦੀ ਨੂੰ ਭੇਜ ਦੇਣਾ। ਤਾਂ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਰੋਪੜ ਜੇਲ੍ਹ ਦੇ ਵਿੱਚ ਘੱਲ ਦਿੱਤਾ ਗਿਆ। ਇਹ ਇੱਕ ਵੱਡਾ ਕਦਮ ਚੁੱਕਿਆ ਗਿਆ ਕਿ ਨਾ ਸਿਰਫ ਸੁਪਰੀਡੈਂਟ ਨੂੰ ਇਹਨਾਂ ਨੇ ਸਸਪੈਂਡ ਕੀਤਾ ਵਾ, ਬਲਕਿ ਜਿਹੜੇ ਦੋ ਬਹੁਤ ਵੱਡੇ ਅਧਿਕਾਰੀ ਆ ਪੁਲਿਸ ਦੇ ਅਧਿਕਾਰੀ, ਇੱਕ ਤਾਂ ਸੇਵਾ ਮੁਕਤ ਆ, ਦੂਸਰਾ ਜਿਹੜਾ ਉਹ ਇਸ ਸਮੇਂ ਮੁਅੱਤਲ ਚੱਲਦਾ ਪਿਆ। ਤਾਂ ਦੋ ਵੱਡੇ ਨਾਮਚੀਨ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਉੱਥੋਂ ਤਬਦੀਲ ਕਰ ਦਿੱਤਾ ਗਿਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ ਤੋਂ ਦਿੱਤਾ ਹੈ ਅਸਤੀਫਾ। ਦੇਖੋ ਇਹਦਾ ਅਸਤੀਫਾ ਜਿਹੜਾ ਸੀਗਾ ਸ਼ੇਰ ਸਿੰਘ ਘੁਬਾਇਆ ਦਾ, ਬਸ ਸਿਰਫ ਲਿਖਣਾ ਹੀ ਬਾਕੀ ਸੀਗਾ। ਉਹਦਾ ਤੇ ਉਹ ਤਿਆਰ ਹੀ ਸੀਗਾ, ਕਾਗਜ਼ ਤੇ ਝਰੀਟਣਾ ਬਾਕੀ ਸੀ, ਝਰੀਟ ਕੇ ਬਸ ਪ੍ਰੈਸ ਨੂੰ ਪੇਸ਼ ਕਰਨਾ ਬਾਕੀ ਸੀਗਾ। ਕਿਉਂਕਿ ਹੁਣ ਵੋਟਾਂ ਦਾ ਐਲਾਨ ਹੈ ਜਿਹੜਾ ਉਹ ਕਿਸੇ ਸਮੇਂ ਵੀ ਹੋ ਸਕਦਾ, ਕਿਉਂਕਿ ਭਾਰਤ ਪਾਕਿਸਤਾਨ ਦੀ ਜਿਹੜੀ ਇੱਕ ਕਸ਼ੀਦਗੀ ਸੀਗੀ ਉਹ ਕੁਛ ਹੱਦ ਤੱਕ ਹੁਣ ਮੱਠੀ ਪਈ ਆ। ਇਸ ਮਾਹੌਲ ਦੇ ਵਿੱਚ ਐਲਾਨ ਵੀ ਹੋ ਚੁੱਕਾ, ਮੁੱਖ ਚੋਣ ਕਮਿਸ਼ਨਰ ਸਾਹਿਬ ਹੈ ਜਿਹੜੇ ਉਹ ਕਹਿ ਚੁੱਕੇ ਆ ਕਿ ਚੋਣਾਂ ਜਿਹੜੀਆਂ ਉਹ ਤੈਅ ਸਮੇਂ ਤੇ ਹੋਣਗੀਆਂ, ਚੋਣ ਦੀਆਂ ਤਿਆਰੀਆਂ ਨੇ। ਤਾਂ ਹੋਇਆ ਕੀ ਆ ਕਿ ਇਹਨਾਂ ਦੀ ਟਰਮ ਜਿਹੜੀ ਆ ਉਹ ਤਕਰੀਬਨ ਪੂਰੀ ਆ। ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਆਪਣਾ ਜਿਹੜਾ ਮੌਜ ਮੇਲਾ ਸੀਗਾ ਉਹ ਮੁੱਕ ਜਾਣਾ, ਤਾਂ ਕਿਉਂ ਨਾ ਹੁਣ ਅਗਲਾ ਦਰ ਲੱਭੀਏ, ਅਗਲਾ ਘਰ ਲੱਭੀਏ। ਇਸ ਵਾਰੀ ਕੀ ਸਮੱਸਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਹੈ ਜਿਹੜੀ ਉਹ ਵੀ ਡਬਲ ਮਾਈਂਡਡ ਆ, ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਵੀ ਡਬਲ ਮਾਈਂਡਡ ਆ ਕਿ ਕਿੱਦਾਂ ਬਠਿੰਡੇ ਤੋਂ ਗੇਮ ਖੇਡੀ ਜਾਵੇ ਜਾਂ ਫਿਰੋਜ਼ਪੁਰ ਤੋਂ। ਕਿਉਂਕਿ ਸ਼ੇਰ ਸਿੰਘ ਘੁਬਾਇਆ ਦੇ ਵੀਡੀਓ ਦਾ ਜਿਹੜਾ ਮਸਲਾ ਸੀਗਾ, ਕਥਿਤ ਵੀਡੀਓ ਜਿਹੜੀ ਆਈ ਸੀਗੀ, ਤਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਇਹਨਾਂ ਦਾ ਝਗੜਾ ਛਿੜ ਗਿਆ ਸੀਗਾ। ਕਿਉਂਕਿ ਕੁਛ ਲੋਕ ਇਹ ਗੱਲ ਕਹਿੰਦੇ ਸੀਗੇ ਕਿ ਇਹਨਾਂ ਦੇ ਆਪਣੇ ਬੰਦਿਆਂ ਦੀ ਉਹ ਇੱਕ ਕਰਤੂਤ ਆ ਕਿ ਸ਼ੇਰ ਸਿੰਘ ਘੁਬਾਇਆ ਨੂੰ ਖੁੱਡੇ ਲੈਣ ਲਾਉਣਾ। ਸ਼ੇਰ ਸਿੰਘ ਘੁਬਾਇਆ ਵੀ ਅੱਜ ਜਿਹੜਾ ਦਰਦ ਬਿਆਨ ਕਰਕੇ ਗਿਆ ਵਾ, ਉਹ ਇਹੋ ਹੀ ਕਹਿ ਕੇ ਗਿਆ ਕਿ ਦੇਖੋ ਜੀ ਮੈਂ ਜਲਾਲਾਬਾਦ ਸੱਦ ਕੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਮੌਤ ਆਪ ਖਰੀਦੀ ਹੈ। ਤਾਂ ਇਹਨਾਂ ਨੇ ਆ ਕੇ ਜਲਾਲਾਬਾਦ ਦੇ ਵਿੱਚ ਮੇਰੇ ਹੀ ਪੈਰ ਵੱਢਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਇਹ ਜਦੋਂ ਦੀ ਨਵੀਂ ਸਰਕਾਰ ਬਣੀ ਆ ਪਿਛਲੇ 2 ਸਾਲਾਂ ਤੋਂ ਮੈਨੂੰ ਕਿਸੇ ਮੀਟਿੰਗ 'ਚ ਨਹੀਂ ਸੱਦਿਆ ਜਾ ਰਿਹਾ। ਇਹ ਵੈਸੇ ਵੇਖਣ ਵਾਲੀ ਗੱਲ ਆ ਕਿ ਜਦੋਂ ਸੰਗਤ ਦਰਸ਼ਨ ਹੋਇਆ ਕਰਦੇ ਸੀਗੇ, ਪ੍ਰਕਾਸ਼ ਸਿੰਘ ਬਾਦਲ ਹੋਰੀ ਕਰਦੇ ਹੁੰਦੇ ਸੀ, ਉਦੋਂ ਵੀ ਇਹਨਾਂ ਇਲਾਕਿਆਂ ਦੇ ਵਿੱਚ ਬਹੁਤੀ ਸ਼ੇਰ ਸਿੰਘ ਘੁਬਾਇਆ ਨੂੰ ਤਵੱਜੋ ਨਹੀਂ ਸੀ ਦਿੱਤੀ ਜਾਂਦੀ। ਤਾਂ ਸ਼ੇਰ ਸਿੰਘ ਘੁਬਾਇਆ ਨੇ ਅੱਜ ਸਾਫ਼ ਹੀ ਕਰ ਦਿੱਤਾ ਕਿ ਮੈਂ ਇਹਨਾਂ ਦੀ ਪ੍ਰਾਇਮਰੀ ਜਿਹੜੀ ਮੈਂਬਰਸ਼ਿਪ ਹੈ ਉਹ ਛੱਡਦਾ ਵਾਂ ਤੇ ਅਗਲਾ ਦਰ ਦੇਖੂਗਾ। ਨਾਲ ਸੰਕੇਤ ਦੇ ਦਿੱਤੇ ਆ ਕਿ ਕਿਹੜਾ ਦੇਖੂਗਾ। ਉਹ ਕਹਿੰਦਾ ਕਿ ਮੁੰਡਾ ਮੇਰਾ ਕਾਂਗਰਸ ਦੇ ਵਿੱਚ ਆ ਤੇ ਹੁਣ ਮੁੰਡੇ ਦਾ ਵੇਖੋ ਜੇ ਆਖਿਆ ਅਸਰ ਨਾ ਕਰਾਂਗੇ ਤੇ ਗੱਲ ਮਾੜੀ ਆ ਨਾ। ਤਾਂ ਕਹਿਣ ਦਾ ਭਾਵ ਇਹ ਆ ਕਿ ਤਿਆਰੀ ਹੈ ਤੇ ਉਹ ਕਾਂਗਰਸ ਦੇ ਵਿੱਚ ਜਾ ਸਕਦੇ ਆ, ਪਰ ਰੌਲਾ ਸੌਦੇਬਾਜ਼ੀ ਦਾ। ਕਿਉਂਕਿ ਸ਼ੇਰ ਸਿੰਘ ਘੁਬਾਇਆ ਦੇਖੋ ਉਹਨਾਂ ਸਿਆਸਤਦਾਨਾਂ ਵਰਗਾ ਹੀ ਸਿਆਸਤਦਾਨ ਆ ਜਿਹੜੇ ਲਾਲਚ ਨਾਲ ਵੀ ਚੱਲਦੇ ਆ, ਜਿਹੜੇ ਥੋੜਾ ਜਿਹਾ ਆਸਾ ਪਾਸਾ ਵੇਖ ਕੇ ਵੀ ਚੱਲਦੇ। ਕਿਉਂਕਿ ਮੁੰਡੇ ਨੂੰ ਉੱਥੇ ਭੇਜ ਦੇਣਾ, ਫਿਰ ਆਪ ਰੁਕ ਕੇ 2 ਸਾਲ ਤਕਰੀਬਨ ਜਿਹੜੀ ਆ ਉਹ ਐਮਪੀਸ਼ਿਪ ਵੀ ਭੋਗ ਲੈਣੀ।
ਉਹ ਸਿਰਫ ਚਲਾਕੀ, ਉਹ ਲਾਲਚ ਆ ਸੱਤਾ ਦਾ ਜਾਂ ਲਾਲਚ ਆ ਕੁਰਸੀ ਦਾ। ਉਹ ਸਾਰਾ ਕੁਛ ਸ਼ੇਰ ਸਿੰਘ ਘੁਬਾਇਆ ਦੇ ਵਿੱਚ ਵੀ ਹੈ, ਜਿਹੜਾ ਆਮ ਲੀਡਰ ਚ ਹੁੰਦਾ। ਉਹ ਸ਼ੇਰ ਸਿੰਘ ਘੁਬਾਇਆ ਕੋਈ ਵੱਖਰਾ ਨਹੀਂ। ਸੌਦੇਬਾਜ਼ੀ ਹੋਊਗੀ ਜਿੱਥੇ ਸਟੀਕ ਹੋਈ ਸੌਦੇਬਾਜ਼ੀ, ਜਿੱਥੇ ਪੁਖਤਾ ਹੋਈ ਸੌਦੇਬਾਜ਼ੀ, ਤਾਂ ਉੱਥੇ ਗੁਣਾ ਪੈ ਸਕਦਾ। ਤਾਂ ਹੁਣ ਕਾਂਗਰਸ ਪਾਉਂਦੀ ਹੈ ਜਾਂ ਕੋਈ ਹੋਰ ਇੱਕ ਵੱਖਰਾ ਵਿਸ਼ਾ, ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਜਿਹੜਾ ਇਸ ਸਮੇਂ ਚਰਚਾ ਦਾ ਵਿਸ਼ਾ ਉਹ ਇਹ ਆ ਕਿ ਕੀ ਫਿਰੋਜ਼ਪੁਰ ਤੋਂ ਬਾਦਲ ਪਰਿਵਾਰ ਦਾ ਜੀ ਆ ਕੇ ਖੜੂਗਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਰਾਹੁਲ ਦੀ ਪੰਜਾਬ ਰੈਲੀ ਦਾ ਖਰਚ ਚੱਕੇਗਾ ਸਰਕਾਰੀ ਖਜ਼ਾਨਾ। ਖਜ਼ਾਨਾ ਖਾਲੀ ਹੈ। ਹੁਣ ਉਹ ਜਿਹੜੀ ਉਹ ਫੱਟੀ ਜੀ ਨਹੀਂ, ਜਿੱਦਾਂ ਆਪਣੇ ਰਿਜ਼ੋਰਟ ਦੇ ਬਾਹਰ ਜਾਂ ਕਈ ਵਾਰ ਹੋਟਲਾਂ ਦੇ ਬਾਹਰ ਲੱਗ ਜਾਂਦੀ ਹੈ ਉਹ ਕਲੋਜ਼ ਹੈ, ਤਾਂ ਉਹ ਜਿਹੜੀ ਫੱਟੀ ਜੀ ਹੁੰਦੀ ਆ, ਹੁਣ ਇਹ ਹਟਾ ਦੇਣਗੇ ਕਿ ਖਜ਼ਾਨਾ ਭਰਿਆ, ਖਜ਼ਾਨਾ ਖਾਲੀ। ਆਮ ਲੋਕਾਂ ਨੂੰ ਜਦੋਂ ਕਿਸੇ ਨੂੰ ਕੋਈ ਪੈਨਸ਼ਨ ਦੇਣੀ ਹੁੰਦੀ ਆ, ਕਿਸੇ ਨੂੰ ਕੋਈ ਰਾਹਤ ਦੇਣੀ ਹੁੰਦੀ ਆ, ਜਾਂ ਕਿਸਾਨ ਨੂੰ ਕੋਈ ਸਹੂਲੀਅਤ ਦੇਣੀ ਹੁੰਦੀ ਆ, ਉਦੋਂ ਕਹਿ ਦਿੰਦੇ ਖਜ਼ਾਨਾ ਖਾਲੀ ਆ। ਜਦੋਂ ਮੁਲਾਜ਼ਮਾਂ ਦਾ ਡੀਏ ਦੇਣਾ ਹੁੰਦਾ ਉਦੋਂ ਕਹਿੰਦੇ ਖਜ਼ਾਨਾ ਖਾਲੀ ਆ। ਜਦੋਂ ਰੈਗੂਲਰ ਕਰਨਾ ਹੁੰਦਾ ਖਜ਼ਾਨਾ ਖਾਲੀ ਆ। ਪਰ ਇਹਨਾਂ ਚੀਜ਼ਾਂ ਦੀ ਖਜ਼ਾਨਾ ਹਮੇਸ਼ਾ ਇਹਨਾਂ ਦਾ ਭਰਪੂਰ ਰਹਿੰਦਾ ਵਾ। ਤਾਂ ਇਹ ਰੈਲੀ ਜਿਹੜੀ ਆ ਉਹ ਰਾਹੁਲ ਗਾਂਧੀ ਨੇ ਆ ਕੇ ਕਰਨੀ ਹੈ ਇੱਥੇ। ਉਹਦੇ ਲਈ ਇਹਨਾਂ ਨੇ ਜ਼ਮੀਨ ਖਰੀਦੀ ਆ। ਆਪਾਂ ਉਦੋਂ 80 ਕਿੱਲਿਆਂ ਦੀ ਗੱਲ ਕੀਤੀ ਸੀ, ਪਰ ਬਾਅਦ ਦੇ ਵਿੱਚ ਖਬਰ ਇਹ ਆਈ ਹੈ ਕਿ 100 ਤੋਂ ਵੱਧ ਕਿੱਲਾ ਜਿਹੜਾ ਇਹਨਾਂ ਨੇ ਉਹ ਲੀਜ਼ ਤੇ ਲਿਆ ਇੱਕ ਵਾਰੀ। ਤਾਂ ਉਹ ਜਿਹੜਾ ਇਹਨਾਂ ਨੇ 100 ਕੁ ਕਿੱਲਾ ਜ਼ਮੀਨ ਦਾ ਲਿਆ, 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦੇਣਾ ਕਿਸਾਨਾਂ ਨੂੰ, ਕਿਉਂਕਿ ਇਸ ਸਮੇਂ ਕਣਕ ਸਾਰਿਆਂ ਨੇ ਬੀਜੀ ਹੋਈ ਆ। ਤਾਂ ਜਿਹਨੂੰ 40,000 ਮਿਲਦਾ ਵਾ, ਸਾਰਾ ਉੱਕਾ ਪੁੱਕਾ 40,000 ਮਿਲਦਾ, ਕੱਲ ਨੂੰ ਆਉਂਦੇ ਹੁੰਦੇ ਖੇਤੀ ਖਸਮਾਂ ਸੇਤੀ, ਹੁਣ ਖੇਤੀ ਮੌਸਮ ਸੇਤੀ ਵੀ ਆ, ਤੇ ਕੱਲ ਨੂੰ ਕੀ ਪਤਾ ਕੀ ਬੰਦਾ ਅਗਲਾ ਕਹਿੰਦਾ ਕਿ ਠੀਕ ਆ ਉੱਕਾ ਪੁੱਕਾ 40,000 ਮਿਲਦਾ, ਨਾ ਵਢਾਈ ਕਰਨੀ ਆ, ਨਾ ਕਟਾਈ ਕਰਨੀ ਆ, ਨਾ ਤੂੜੀ ਫੱਕੋ, ਬਸ ਸਿੱਧਾ 40,000 ਚੱਕੋ ਕਿੱਲੇ ਦਾ। ਤਾਂ ਉਹਨਾਂ ਨੇ 40,000 ਲੈ ਲਿਆ ਵਾ। ਪਰ ਸਮੱਸਿਆ ਇੱਥੇ ਇਹ ਆਉਣ ਡਈ ਆ ਕਿ ਜਿਹੜੇ ਮੋਗਾ ਦੇ ਡਿਪਟੀ ਕਮਿਸ਼ਨਰ ਆ ਸੁਦੀਪ ਹੰਸ, ਉਹਨਾਂ ਨੇ ਇਹ ਗੱਲ ਕਹੀ ਆ ਕਿ ਰੈਲੀ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਆ, ਤੇ ਜਿਹੜੀ ਕਿਸਾਨਾਂ ਦੀ ਫਸਲ ਉਜਾੜੀ ਆ, ਮਤਲਬ ਕਿ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇਹਨਾਂ ਨੇ ਕਿੱਲੇ ਲਏ ਆ, ਤਾਂ ਉੱਥੇ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਊਗਾ। ਹਾਲਾਂਕਿ ਨਾਲ ਉਹਨਾਂ ਨੇ ਇਹ ਵੀ ਪੁਸ਼ਟੀ ਕੀਤੀ ਆ ਕਿ 50,000 ਰੁਪਏ ਦੇ ਹਿਸਾਬ ਨਾਲ ਕਿਸਾਨ ਮੰਗਦੇ ਸਨ, ਪਰ 40,000 ਚ ਸੈੱਟ ਕਰ ਲਏਗਾ। ਇਹਦਾ ਮਤਲਬ ਇਹ ਆ ਕਿ ਟੈਕਸ ਦੇ ਰੂਪ ਚ ਜੋ ਸਰਕਾਰੀ ਖਜ਼ਾਨੇ ਚ ਪੈਸਾ ਜਮਾ ਹੁੰਦਾ, ਤਾਂ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਆ, ਲੋਕਲ ਪ੍ਰਸ਼ਾਸਨ ਹੈ ਜਿਹੜਾ, ਉਹਨਾਂ ਦੇ ਜ਼ਰੀਏ ਸ਼ਾਇਦ ਇਹ ਫਿਰ ਜਾਰੀ ਕਰਨਗੇ। ਤਾਂ ਏਦਾਂ ਵੈਸੇ ਹੁੰਦਾ ਪੰਜਾਬ ਦੇ ਵਿੱਚ ਕੋਈ ਅਲੋਕਾਰੀ ਗੱਲ ਨਹੀਂ। ਇੱਥੇ ਵੱਡੇ ਘਰਾਂ ਵਾਲੇ ਜਿਹੜੇ ਬੱਸ ਮਾਲਕ ਆ, ਉਹਨਾਂ ਦੀਆਂ ਬੱਸਾਂ ਥੱਲੇ ਬੰਦੇ ਆ ਜਾਂਦੇ ਸੀਗੇ, ਉੱਥੇ ਜਿਹੜਾ ਲੋਕਲ ਪ੍ਰਸ਼ਾਸਨ ਸੀ ਉਹਨੂੰ ਫੋਨ ਮਾਰ ਦਿੰਦੇ ਸੀ ਕਿ ਏਦਾਂ ਕਰਕੇ ਕਿਰਾਏ ਕਰਕੇ ਇਕੱਠੇ ਕੁੱਠੇ ਕਰਕੇ ਤੁਸੀਂ ਆਪ ਹੀ ਨਿਬੇੜ ਲਓ, ਜਿੱਦਾਂ ਨਿਬੜਦਾ, ਜਿੰਨੇ ਕਿਤੇ ਨਿਬੜਦਾ। ਇਹ ਸਾਰਾ ਕੁਝ ਚੱਲਦਾ ਰਿਹਾ। ਖਜ਼ਾਨਾ ਜਿਹੜਾ ਉਹ ਕੱਲਾ ਖਾਲੀ ਨਹੀਂ, ਖਜ਼ਾਨਾ ਜਿਹੜਾ ਵਿਚਾਰਾ ਉਹ ਧੱਕੇਸ਼ਾਹੀ ਦਾ ਵੀ ਸ਼ਿਕਾਰ ਆ। ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਹੁੰਦੀਆਂ, ਧੱਕੜਸ਼ਾਹੀਆਂ ਹੁੰਦੀਆਂ। ਰੈਲੀ ਇਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੰਪੇਨ ਦੀ ਰੈਲੀ ਆ, ਕਾਂਗਰਸ ਦੀ ਕੰਪੇਨ ਦੀ ਰੈਲੀ ਆ। ਪਰ ਜਿੱਦਾਂ ਹੁਣ ਇਹ ਖਬਰ ਆਉਣ ਡਈ ਆ, ਮੀਡੀਆ ਅਦਾਰੇ ਜਿੱਦਾਂ ਖਬਰ ਦੇਣ ਡਏ ਆ, ਜੇ ਸੱਚ ਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਘਟੀਆ ਪਣ ਇਹਨਾਂ ਦਾ, ਕਿਉਂਕਿ ਟੈਕਸ ਪੇਸ ਦੇ ਪੈਸੇ ਨਾਲ ਤੁਸੀਂ ਪਾਰਟੀ ਦੀ ਗਤੀਵਿਧੀ ਕਰਦੇ ਹੋ ਤਾਂ ਮਾੜੀ ਗੱਲ ਆ। ਜੇ ਕੋਈ ਸਟੇਟ ਦਾ ਕੋਈ ਆਯੋਜਨ ਹੈ ਉਹ ਤਾਂ ਚਲੋ ਠੀਕ ਆ, ਵੈਸੇ ਵੀ ਉਹ ਵੀ ਸੰਕੋਚ ਕੇ ਕਰਨਾ ਚਾਹੀਦਾ। ਪਰ ਜੇ ਤੁਸੀਂ ਹਾਂ ਕੰਮ ਕਰਦੇ ਹੋ ਟੈਕਸ ਪੇਸ ਦੇ ਪੈਸੇ ਨਾਲ, ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਤਾਂ ਬਹੁਤ ਗਲਤ ਗੱਲ ਆ। ਜੀ ਜੀ। ਅਗਲੀ ਗੱਲ ਕਰਦੇ ਕਿ ਇਹਦੇ ਹਿੱਤ ਨੇ ਕਿਹਾ ਵੀ ਹੁਣ ਨਹੀਂ ਵਾਪਸ ਹੋਏਗਾ ਇਕਬਾਲ ਸਿੰਘ ਦਾ ਅਸਤੀਫਾ। ਬਿਲਕੁਲ, ਉਹ ਕਹਿੰਦੇ ਕਿ ਤੀਰ ਕਮਾਨੋ ਤੇ ਬੋਲ ਜ਼ਬਾਨੋ ਹੁਣ ਨਿਕਲ ਗਏ, ਤੇ ਫੇਰ ਗੱਲਾਂ ਜਿਹੜੀਆਂ ਉਹ ਹੁਣ ਪੁੱਠੀਆਂ ਥੋੜੀ ਹੋਣੀਆਂ ਨੇ। ਤਾਂ ਉਹ ਸਾਰੇ ਮਸਲੇ ਦਾ ਆਪਾਂ ਨੂੰ ਪਤਾ, ਮੇਰੇ ਖਿਆਲ ਦੇ ਨਾਲ ਕੋਈ ਦਿਨ ਹੀ ਨਹੀਂ ਖਾਲੀ ਗਿਆ ਇਸ ਮਹੀਨੇ ਦੇ ਵਿੱਚ ਜਿੱਦਣ ਆਪਾਂ ਇਸ ਖਬਰ ਦੀ ਕੋਈ ਗੱਲ ਨਹੀਂ ਕੀਤੀ ਹੋਵੇ। ਸਹੀ ਗੱਲ। ਤਾਂ ਇਹ ਉੱਥੇ ਵਿਵਾਦ ਛਿੜਿਆ ਹੋਇਆ ਤਖਤ ਸ੍ਰੀ ਪਟਨਾ ਸਾਹਿਬ ਦੇ ਵਿੱਚ। ਤਾਂ ਉੱਥੋਂ ਇਹ ਖਬਰਾਂ ਆਉਂਦੀਆਂ, ਕਦੇ ਉਹ ਕਿਸੇ ਨੂੰ ਕੁਛ ਕਹਿ ਦਿੰਦੇ ਆ, ਕਦੇ ਉਹ ਕਿਸੇ ਨੂੰ ਕੁਛ ਕਹਿ ਦਿੰਦੇ ਆ, ਯਾਨੀ ਦੋਵੇਂ ਧਿਰਾਂ ਜਿਹੜੀਆਂ ਆਮੋ ਸਾਹਮਣੀਆਂ। ਤਾਂ ਹੁਣ ਇਸ ਮਸਲੇ ਦੇ ਵਿੱਚ ਅਵਤਾਰ ਸਿੰਘ ਹਿੱਤ ਦਾ ਇੱਕ ਬਿਆਨ ਆਇਆ ਵਾ। ਉਹ ਕਹਿੰਦੇ ਆ ਕਿ ਅਸਤੀਫਾ ਇਹਨਾਂ ਨੇ ਦੇ ਦਿੱਤਾ, ਅਸਤੀਫਾ ਅਸੀਂ ਪ੍ਰਵਾਨ ਕਰ ਲਿਆ, ਹੁਣ ਅਸਤੀਫਾ ਪੁੱਠਾ ਨਹੀਂ ਹੋਣਾ। ਕਹਿਣ ਦਾ ਭਾਵ ਇਹ ਆ ਕਿ ਅਸੀਂ ਅਸਤੀਫਾ ਪ੍ਰਵਾਨ ਕਰ ਲਿਆ। ਉਹ ਕਹਿੰਦੇ ਕੱਲ ਨੂੰ ਅਸੀਂ ਮੀਟਿੰਗ ਕਰਨੀ ਆ ਤੇ ਨਵਾਂ ਜਥੇਦਾਰ ਲੱਭਣ ਦਾ ਅਸੀਂ ਯਤਨ ਕਰਨਾ। ਤੇ ਅੱਗੇ ਵੀ ਇਸੇ ਤਰ੍ਹਾਂ ਹੀ ਮਾਹੌਲ ਬਣਿਆ ਸੀ। ਫਿਰ ਮੁੜ ਕੇ ਤਲਵਾਰਬਾਜ਼ੀ ਵੀ ਉੱਥੇ ਹੋਈ, ਮੁੜ ਕੇ ਪੱਗਾਂ ਵੀ ਢੱਠੀਆਂ, ਮੁੜ ਕੇ ਪਰਚੇ ਵੀ ਹੋਏ। ਤਾਂ ਮਾਹੌਲ ਤਕਰੀਬਨ ਉਸ ਤਰ੍ਹਾਂ ਦਾ ਹੀ ਬਣਦਾ ਪਿਆ, ਕਿਉਂਕਿ ਉੱਥੇ ਗਿਆਨੀ ਇਕਬਾਲ ਸਿੰਘ ਆਪਣਾ ਇਹੋ ਜਿਹਾ ਸਿੱਕਾ ਜਮਾ ਚੁੱਕਾ, ਜਾਂ ਅੱਡਾ ਜਮਾ ਚੁੱਕਾ
ਤੇ ਉਹਨੂੰ ਹਿਲਾਉਣਾ ਇਹਨਾਂ ਦੇ ਵੱਸ ਦਾ ਛੇਤੀ ਰੋਗ ਨਹੀਂ ਹੈਗਾ। ਦੇਖਦੇ ਹਾਂ ਜੇ ਕੱਲ ਨੂੰ ਇਸ ਤਰ੍ਹਾਂ ਦਾ ਫੈਸਲਾ ਕਰਦੇ ਆ ਤਾਂ ਵਿਰੋਧ ਤਾਂ ਉਹਦੀ ਉਹ ਗਿਆਨੀ ਇਕਬਾਲ ਸਿੰਘ ਜ਼ਰੂਰ ਕਰਾਊਗਾ, ਕਿਉਂਕਿ ਉਹਦਾ ਧੜਾ ਵੀ ਉੱਤੇ ਕਾਫੀ ਮਜ਼ਬੂਤੀ ਰੱਖਦਾ। ਉਹ ਆਪ ਹੀ ਤਾਂ ਲਿਖਦਾ ਨਾ ਆਪਣੇ ਅਸਤੀਫੇ 'ਚ ਕਿ ਮੈਂ ਪਿਛਲੇ 35 ਸਾਲ ਤੋਂ ਸੇਵਾ ਕਰਦਾ ਪਿਆ ਇੱਥੇ। ਤਾਂ 35 ਸਾਲ ਇਕੱਲੀ ਸੇਵਾ ਹੀ ਨਹੀਂ ਕੀਤੀ, 35 ਸਾਲ ਦੇ ਵਿੱਚ ਹੋਰ ਵੀ ਬਹੁਤ ਕੁਛ ਕੀਤਾ, ਤੇ ਜਿਹੜਾ ਕੀਤਾ ਉਹ ਰੰਗ ਵਿਖਾ ਸਕਦਾ। ਸੋ ਇਹ ਦਖਲਬਾਜ਼ੀ ਜਿਹੜੀ ਆ ਉਹ ਹੁਣ ਅੰਤਮ ਸ਼ੋਅ ਤੇ ਕੱਲ ਨੂੰ ਵੇਖੋ ਕੀ ਹੁੰਦਾ। ਜੀ ਜੀ। ਅਗਲੀ ਗੱਲ ਕਰਦੇ ਹਾਂ। ਕਹਿੰਦੇ ਕਮਾਲ ਦੀ ਗੱਲ ਹੀ ਆ ਵੀ ਜੱਜ ਦੇ ਖਾਤੇ 'ਚੋਂ ਸਾਈਬਰ ਚੋਰਾਂ ਨੇ ਉਡਾਏ ਪੈਸੇ। ਉਹ ਕਹਿੰਦੇ ਹੁੰਦੇ ਆ ਨਾ ਕਿ ਮਾੜੇ ਦਿਨਾਂ 'ਚ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ। ਇਹ ਹੁਣ ਉਹੀ ਗੱਲ ਆ ਕਿ ਪੁਲਿਸ ਕੇਸ ਹੋਊਗਾ, ਬਾਅਦ ਦੇ ਵਿੱਚ ਮੰਨ ਲਓ ਜੇ ਚੋਰ ਫੜਿਆ ਵੀ ਜਾਂਦਾ ਤੇ ਵਕੀਲ ਜਿਹੜਾ ਕੇਸ ਲੜੂਗਾ। ਖੈਰ ਸਰਕਾਰ ਦਾ ਵਕੀਲ ਵੀ ਹੋ ਸਕਦਾ, ਪਰ ਵਕੀਲ ਤੇ ਕਰਨਾ ਹੀ ਪੈਂਦਾ। ਜੱਜ ਜਿਹੜੇ ਸੀਗੇ ਇਹਨਾਂ ਦੇ ਖਾਤੇ 'ਚੋਂ 2,67,000 ਰੁਪਇਆ ਨਿਕਲਿਆ। ਤਾਂ ਕਮਾਲ ਦੀ ਗੱਲ ਆ ਕਿ ਕੋਈ OTP ਨਹੀਂ ਮੰਗਿਆ ਕਿਸੇ ਨੇ, ਕਿਉਂਕਿ ਹੁਣ ਦੇਖੋ ਆਮ ਬੰਦਾ, ਸਧਾਰਨ ਬੰਦਾ ਤੇ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋ ਜਾਂਦਾ। ਕਾਲ ਆਉਂਦੀ ਆ, ਉਹ ਕਹਿ ਦਿੰਦੇ ਤੁਹਾਡੀ ਲਾਟਰੀ ਨਿਕਲੀ ਆ ਤੇ ਆ ਤੁਹਾਨੂੰ ਇੱਕ ਮੈਸੇਜ ਆਇਆ ਹੋਣਾ, ਤੁਸੀਂ ਆ ਦੱਸਿਓ ਮਾੜਾ ਜਿਹਾ। ਜਾਂ ਆਧਾਰ ਕਾਰਡ ਦੀ ਜਾਣਕਾਰੀ ਲੈ ਲੈਂਦੇ, ਪੈਨ ਕਾਰਡ ਦੀ ਜਾਣਕਾਰੀ ਲੈ ਲੈਂਦੇ, ਕੋਈ ਖਾਤੇ ਦੀ ਜਾਣਕਾਰੀ ਲੈ ਲੈਂਦੇ, ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਲੈ ਲੈਂਦੇ ਆ। ਤਾਂ ਥੋੜਾ ਬਹੁਤ ਹੁੰਦਾ ਕਿ ਯਾਰ ਇਹ ਸ਼ਾਇਦ ਉਹ ਜਾਣਕਾਰੀ ਦੇ ਵਿੱਚੋਂ ਕਾਲਾ ਮਾਲਾ ਹੋ ਗਿਆ। ਪਰ ਇੱਥੇ ਤੱਕ ਕੱਖ ਵੀ ਨਹੀਂ, ਪੜ੍ਹੇ ਲਿਖੇ ਇਨਸਾਨ ਨਾਲ ਏਡੇ ਵੱਡੇ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਫਰਾਡ ਹੋ ਜਾਣਾ। ਤਾਂ ਇਹ ਤੋਂ ਪਹਿਲਾਂ ਵੀ ਅਸੀਂ ਦੇਖਿਆ ਪੰਜਾਬ ਦੇ ਵਿੱਚ ਹੋਇਆ ਕੀ ਆ ਕਿ ਇੱਕ ਮੁੰਡਾ ਦੁਬਈ ਦੇ ਵਿੱਚ ਕੰਮ ਕਰਦਾ ਸੀਗਾ, ਨੰਗਲ ਦਾ ਸੀ ਸ਼ਾਇਦ, ਤੇ ਰਾਤ ਨੂੰ 1:30 ਵਜੇ ਉਹਨਾਂ ਦੇ ਖਾਤੇ 'ਚੋਂ 1 ਸਵਾ ਲੱਖ ਰੁਪਈਆ ਇਸ ਤਰ੍ਹਾਂ ਹੀ ਨਿਕਲਿਆ। ਤੇ ਬਕਾਇਦਾ ਹੈਂਕਰ ਨੇ ਫੋਨ ਕੀਤਾ। ਉਹ ਜਿਹੜੀ ਵਿਚਾਰੀ ਮਾਂ ਸੀ ਉਹ ਮੁੰਡੇ ਦੀ, ਉਸ ਕਾਮੇ ਦੀ, ਜਿਹੜਾ ਦੁਬਈ ਦੇ ਵਿੱਚ ਕੰਮ ਕਰਦਾ ਸੀ, ਉਹਨੇ ਗੌਲੇ ਨਹੀਂ, ਉਹ ਡਰ ਗਈ। ਸਗੋਂ ਉਹਨੇ ਆਖਿਆ ਕਿ ਬੀਬੀ ਤੁਹਾਡੇ ਖਾਤੇ 'ਚ ਮੈਂ ਦਾਤੀ ਫੇਰ ਦਿੱਤੀ ਆ ਤੇ ਆਪਦਾ ਖਾਤਾ ਜਿਹੜਾ ਜਾ ਕੇ ਉਹ ਖਲਵਾ ਲਿਓ, ਸਵੇਰੇ ਮੈਂ ਸੀਜ਼ ਵੀ ਕਰ ਦਿੱਤਾ ਕਿ ਕੋਈ ਹੋਰ ਨਾ ਦਾਤੀ ਫੇਰੇ, ਤੇ ਜਾ ਕੇ ਆਪਣਾ ਪੁਲਿਸ ਕੇਸ ਦਰਜ ਕਰਵਾ ਲਓ। ਤਾਂ ਉਹ ਡਰ ਗਈ, ਉਹਨੇ ਫੋਨ ਬੰਦ ਕਰ ਲਿਆ ਕਿ ਰਾਤ ਨੂੰ ਇੰਨੇ ਵਜੇ ਕੌਣ ਉੱਠ ਕੇ ਫੋਨ ਕਰਦੇ ਆ ਸਾਨੂੰ। ਫਿਰ ਬਾਅਦ ਦੇ ਵਿੱਚ ਪਤਾ ਲੱਗਿਆ, ਕਿਉਂਕਿ ਉਹ ਮੈਸੇਜ ਜਿਹੜੇ ਸੀ ਉਹ ਮੁੰਡੇ ਕੋਲੇ ਚਲੇ ਗਏ ਜਿਹਦਾ ਨੰਬਰ ਵਿੱਚ ਸੀ ਖਾਤੇ ਦੇ। ਤਾਂ ਉਹਨੇ ਘਰਦਿਆਂ ਨੂੰ ਕਿਹਾ ਕਿ ਪੈਸੇ ਰਾਤ ਨੂੰ ਕਿੰਨੇ ਕਢਾਏ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਫੋਨ ਆਇਆ। ਜਦੋਂ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ 1 ਸਵਾ ਲੱਖ ਮੰਗ ਗਿਆ। ਤੇ ਬਾਕੀ ਹੀ ਉਹਨੇ ਹੈਂਕਰ ਨੇ ਜਿਹੜਾ ਫੋਨ ਕੀਤਾ ਸੀ ਉਹ ਸੱਚਾ ਸੀਗਾ, ਕਿਉਂਕਿ ਖਾਤਾ ਵੀ ਸੀਜ਼ ਹੋਇਆ ਪਿਆ ਸੀਗਾ। ਤਾਂ ਅੱਜ ਤੱਕ ਪਤਾ ਨਹੀਂ ਲੱਗਾ। 15 ਦਿਨ ਉਹਨਾਂ ਨੂੰ ਕੇਸ ਦਰਜ ਕਰਵਾਉਂਦੇ ਹੀ ਲੱਗ ਗਏ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਸ਼ਮਸ਼ੇਰ ਸਿੰਘ ਦੁੱਲੋ ਦੇ ਨਾਲ ਵੀ ਇਸ ਤਰ੍ਹਾਂ ਦੀ ਠੱਗੀ ਹੋ ਚੁੱਕੀ ਹੈ, ਫਰਾਡ ਹੋ ਚੁੱਕਿਆ। ਇਹ ਬਹੁਤ ਕਮਾਲ ਦੀ ਗੱਲ ਆ। ਔਰ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਵੀ ਨਹੀਂ ਪਤਾ ਸਾਡੇ ਇੱਥੇ ਕਿ ਮੰਨ ਲਓ ਜੇ ਇਸ ਤਰ੍ਹਾਂ ਦਾ ਫਰਾਡ ਹੋ ਜਾਂਦਾ, ਇਸ ਤਰ੍ਹਾਂ ਦੀ ਠੱਗੀ ਹੋ ਜਾਂਦੀ ਆ, ਤਾਂ ਤੁਸੀਂ ਜੇ ਪੁਲਿਸ ਕੇਸ ਕਰਦੇ ਹੋ 24 ਘੰਟਿਆਂ ਦੇ ਅੰਦਰ ਕੰਪਲੇਂਟ ਕਰ ਦਿੰਦੇ ਹੋ ਤੁਸੀਂ, 2 ਦਿਨ ਦੇ ਅੰਦਰ ਮੇਰੇ ਖਿਆਲ ਦੇ ਨਾਲ, ਤਾਂ ਤੁਹਾਡੇ ਖਾਤੇ ਦਾ ਇੱਕ ਬੀਮਾ ਹੋਇਆ ਹੁੰਦਾ। ਤੁਹਾਡੀ ਜਿਹੜੀ ਉਹ ਰਕਮ ਆ ਉਹ ਬੈਂਕ ਭਰਪਾਈ ਕਰਦਾ ਉਹਦੀ। ਇਸ ਗੱਲ ਦੀ ਸ਼ਾਇਦ ਸੁਚੇਤਤਾ ਹੈ ਨਹੀਂ ਗੀ। ਤਾਂ ਇਹ ਦੱਸਣਾ ਚਾਹੀਦਾ ਘੱਟੋ ਘੱਟ ਸਰਕਾਰ ਨੂੰ, ਕਿਉਂਕਿ ਸਾਈਬਰ ਹਮਲੇ, ਏਦਾਂ ਦੇ ਸਾਈਬਰ ਨੌਕਰਬਾਜ਼ ਜਿਹੜੇ ਰੁਕ ਜਾਣਗੇ, ਉਹਦੀ ਤੇ ਉਮੀਦ ਬੜੀ ਘੱਟ ਆ। ਤਾਂ ਘੱਟੋ ਘੱਟ ਜਨਤਾ ਨੂੰ ਇੰਨੀ ਕੁ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਉਹ ਹੱਥ ਤੇ ਹੱਥ ਰੱਖ ਕੇ ਨਾ ਬੈਠਣ। ਔਰ ਪੁਲਿਸ ਵਾਲਿਆਂ ਨੂੰ ਵੀ ਤਾਕੀਦ ਹੋਣੀ ਚਾਹੀਦੀ ਹੈ ਕਿ ਜਲਦੀ ਤੋਂ ਜਲਦੀ ਇਸ ਤਰ੍ਹਾਂ ਦੇ ਸਾਈਬਰ ਕ੍ਰਾਈਮ ਦੀ ਤੁਸੀਂ ਕੰਪਲੇਂਟ ਦਰਜ ਕਰਾਓ, ਤਾਂ ਕਿ ਅਗਲੇ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਬਿਲਕੁਲ ਇਹ ਬਹੁਤ ਜ਼ਰੂਰੀ ਆ। ਪਰ ਉਹ ਵੀ ਡਰਦੇ ਹੋਣੇ ਆ ਨਾ ਲੋਕਾਂ ਨੇ, ਇੱਕ ਦੂਜੇ ਹੈਕਰ ਹੀ ਹਾਇਰ ਕਰਕੇ ਉਹਨੇ ਕਹਿਣਾ ਕਰੀ ਚੋਰੀ ਜਰਾ ਮਾੜੇ ਬਾਅਦ ਜਿਹੜੇ ਆਏ ਉਹ ਹੋਰ ਵੰਡ ਲਾਂਗੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਸਤਲੁਜ ਦਰਿਆ 'ਚ ਡਿੱਗਦਾ ਰਹੇਗਾ ਗੰਦਾ ਪਾਣੀ। ਦੇਖੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਸਰਕਾਰ ਨੇ ਦੁਬਾਰਾ ਜਾ ਕੇ ਆਪਣੀ ਹਾਜ਼ਰੀ ਭਰੀ ਆ। ਔਰ ਕਿੱਡੀ ਬੇਸ਼ਰਮੀ ਵਾਲੀ ਗੱਲ ਹੈ ਕਿ ਪਹਿਲਾਂ ਇਹਨਾਂ ਨੂੰ 50 ਕਰੋੜ ਰੁਪਈਆ ਜੁਰਮਾਨਾ ਪਿਆ, ਇਹਨਾਂ ਨੇ ਆਖਿਆ ਕਿ ਮਾਫ਼ ਕਰ ਦਿਓ, ਉਹਨਾਂ ਆਖਿਆ ਕਿ ਤਾਂ ਹੀ ਨਹੀਂ, ਕਦਾਚਿਤ ਨਹੀਂ ਇਹ ਮਾਫ਼ੀ ਤੁਹਾਨੂੰ ਮਿਲਣੀ, ਕਿਉਂਕਿ ਤੁਸੀਂ ਬੜਾ ਬੇਕਾਰ ਸਿਸਟਮ ਹੁਣ ਤੱਕ ਉੱਥੇ ਬਣਾਇਆ। ਫਿਰ ਉਸ ਤੋਂ ਬਾਅਦ ਦੂਸਰੀ ਰਿਪੋਰਟ ਗਈ। ਪਹਿਲੀ ਰਿਪੋਰਟ ਵੀ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਉਹਨਾਂ ਦੇ ਸਾਥੀਆਂ ਨੇ ਬਣਾਈ ਸੀ, ਦੂਜੀ ਰਿਪੋਰਟ ਵੀ ਉਹਨਾਂ ਨੇ ਭੇਜੀ ਆ। ਦੂਜੀ ਰਿਪੋਰਟ ਤੇ ਜਾ ਕੇ ਇਹਨਾਂ ਨੇ ਜਿਹੜਾ ਉੱਥੇ ਪ੍ਰਸਤੁਤੀਕਰਨ ਕੀਤਾ ਉਹ ਇਹ ਕੀਤਾ ਵਾ ਕਿ ਤੁਸੀਂ ਹਜ਼ੂਰ ਸਾਨੂੰ 2-3 ਸਾਲ ਦਾ ਵਕਫਾ ਦੇ ਦਿਓ, 2-3 ਸਾਲ ਦਾ ਟਾਈਮ ਦੇ ਦਿਓ 2021 ਤੱਕ ਦਾ। ਅਸੀਂ ਆਹ ਪਲਾਨ ਰੱਖੀ ਬੈਠੇ ਹਾਂ, ਆਹ ਸਾਡਾ ਪ੍ਰੋਜੈਕਟ ਆ, ਆਹ ਮਾਸਟਰ ਪਲਾਨ ਹੈ, ਅਸੀਂ 50 ਸ਼ਹਿਰਾਂ ਦੇ ਵਿੱਚ ਆਹ ਚੀਜ਼ਾਂ ਕਰਾਂਗੇ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਪਲੀਤ ਪਾਣੀ ਹੁੰਦਾ ਇਹਨੂੰ ਦਖਲ ਲਵਾਂਗੇ। ਸੋ ਕਹਿਣ ਦਾ ਭਾਵ ਹੈ ਤਰੀਕ ਲੈ ਗਏ, ਤਰੀਕ ਪੇ ਤਰੀਕ ਸੰਨੀ ਦਿਓਲ ਵਾਲਾ ਕੰਮ ਹੈ ਜਿਹੜਾ, ਉਹ 2-3 ਸਾਲ ਦਾ ਸਮਾਂ ਲੈ ਗਏ। ਇਹੀ ਚਲਾਕੀਆਂ ਹੁੰਦੀਆਂ ਸਰਕਾਰ ਦੇ ਪੱਲੇ ਕਿ ਕਜਾ ਹੁਣ
ਕਸੂਤੇ ਫਸੇ ਪਏ ਸੀ, ਪਹੁੰਚਾ ਇਹਨਾਂ ਦਾ ਜਿਹੜਾ ਉਹ ਚੈਨ 'ਚ ਫਸਿਆ ਪਿਆ ਸੀਗਾ। ਤਾਂ ਹੁਣ ਇਹਨਾਂ ਨੇ ਜਾ ਕੇ ਮਾਸਟਰ ਪਲਾਨ ਜਿਹਾ ਰੱਖਤਾ ਜੀ, ਆਹ ਦੇਖੋ ਜੀ 2021 ਤੱਕ ਅਸੀਂ ਸਭ ਕੁਝ ਠੀਕ ਕਰ ਲਵਾਂਗੇ। ਯਾਨੀ ਜੋ ਉਦਯੋਗਾਂ ਦਾ ਸਤਲੁਜ ਦੇ ਵਿੱਚ ਪਾਣੀ ਡਿੱਗਦਾ ਵਾ ਨਾਲਿਆਂ ਦੇ ਰਾਹੀਂ, ਉਹ ਅਸੀਂ ਰੋਕ ਦੇਵਾਂਗੇ 2021 ਤੱਕ। ਤਾਂ ਹੁਣ ਕੀ ਆ ਕਿ 19 ਚੱਲਦਾ ਪਿਆ, 2 ਸਾਲ ਦਾ 3 ਸਾਲ ਦਾ ਟਾਈਮ ਮਿਲ ਗਿਆ। ਜਦ ਤੱਕ ਸਰਕਾਰ ਜਿਹੜੀ ਆ ਉਹ ਆਪਣੇ ਆਖਰੀ ਪੜਾਅ ਤੇ ਹੋਊਗੀ, ਫਿਰ ਜਿਹਦੀ ਪ੍ਰਜਾ, ਜਿਹਦਾ ਰਾਜ ਆਇਆ ਉਹ ਪ੍ਰਜਾ ਨੂੰ ਸੰਭਾਲੂਗਾ ਆਪੇ। ਜੀ ਜੀ ਜੀ। ਅਗਲੀ ਗੱਲ ਕਰਦੇ, ਪੰਜਾਬ ਅਤੇ ਹਰਿਆਣੇ ਦਾ ਸਰਵੇ ਦੇ ਵਿੱਚ ਆਇਆ ਸਿਹਤ ਕਾਰਡ ਸਾਹਮਣੇ। ਹਾਂ, ਜਦੋਂ ਪੰਜਾਬ ਤੇ ਹਰਿਆਣੇ ਦਾ ਕੋਈ ਵੀ ਇਸ ਤਰ੍ਹਾਂ ਦਾ ਸਰਵੇ ਆਉਂਦਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਮੁਕਾਬਲਾ ਆਉਂਦਾ ਤਾਂ ਹਮੇਸ਼ਾ ਨਿਗਾਹ ਬਣੀ ਰਹਿੰਦੀ ਆ, ਕਿਉਂਕਿ ਪੰਜਾਬ ਦੇ ਵਿੱਚੋਂ ਹਰਿਆਣਾ ਨਿਕਲਿਆ ਕਿ ਪੰਜਾਬ ਕਿੱਥੇ ਖਲੋਤਾ, ਹਰਿਆਣਾ ਕਿੱਥੇ ਖਲੋਤਾ। ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ, ਮਨਪ੍ਰੀਤ ਸਿੰਘ ਬਾਦਲ ਪਰ ਕੈਪਟਾ ਇਨਕਮ ਗਿਣਾ ਰਹੇ ਸੀਗੇ ਕਿ ਸਾਡੀ ਇੰਨੀ ਵੱਧ ਗਈ ਆ। ਪਰ ਕਮਾਲ ਦੀ ਗੱਲ ਹੈ ਕਿ ਜਿਹੜਾ ਹਰਿਆਣਾ ਸਾਡੇ ਚੋਂ ਨਿਕਲਿਆ, ਉਹਨਾਂ ਦੀ ਪਰ ਕੈਪਟਾ ਇਨਕਮ ਸਾਡੇ ਤੋਂ ਕਿਤੇ ਅੱਗੇ ਆ। ਇਸ ਗੱਲ ਦਾ ਕਦੇ ਵੀ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਔਰ ਸ਼ਾਇਦ ਕਰੂਗੇ ਵੀ। ਸੋ ਇੱਕ ਸਿਹਤ ਸਰਵੇ ਜਿਹੜਾ ਉਹ PGI ਨੇ ਕੀਤਾ, ਔਰ PGI ਹੋਏ ਚਾਹੇ ਏਮਜ਼ ਹੋਵੇ, ਇਹਨਾਂ ਦੇ ਸਰਵੇ ਹਮੇਸ਼ਾ ਜਿਹੜੇ ਉਹ ਅਥੈਂਟਿਕਲੀ ਥੋੜਾ ਜਿਹਾ ਉਹ ਦਮ ਰੱਖਦੇ ਆ। ਤਾਂ ਨਸ਼ੇ ਬਾਰੇ ਵੀ ਏਮਜ਼ ਵਾਲਿਆਂ ਨੇ ਇੱਕ ਸਰਵੇ ਕੀਤਾ ਸੀ, ਉਹਨੂੰ ਹੀ ਹੁਣ ਤੱਕ ਦਾ ਸਟੀਕ ਮੰਨਿਆ ਜਾਂਦਾ। ਤਾਂ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜੋ ਸਰਵੇ ਕੀਤਾ ਉਹਦਾ ਸਿੱਟਾ ਕੀ ਆ, ਇਹ ਸਾਰਾ 18 ਸਾਲ ਤੋਂ ਉੱਤੇ ਵਾਲਿਆਂ ਦਾ। ਤਾਂ ਕਹਿੰਦੇ ਕਿ 18 ਸਾਲ ਤੋਂ ਉੱਤੇ ਸ਼ਰਾਬ ਦੀ ਜਿਹੜੀ ਕੰਜ਼ੰਪਸ਼ਨ ਆ ਉਹਦੇ ਵਿੱਚ ਪੰਜਾਬ ਦਾ ਨੰਬਰ ਆ, ਯਾਨੀ 15%, ਤੇ ਹਰਿਆਣੇ ਵਾਲੇ ਜਿਹੜੇ ਉਹ ਲਗਭਗ 10.5%, ਮਤਲਬ ਕਿ ਨੰਬਰ ਹੈ ਇਹਨਾਂ ਦਾ ਪੂਰਾ। ਫਿਰ ਓਵਰਵੇਟ ਦੇ ਮਾਮਲੇ ਦੇ ਵਿੱਚ ਪੰਜਾਬ ਹੈ ਜਿਹੜਾ ਉਹ 28% ਤੇ ਆ, ਉਹ 35% ਤੇ ਆ। ਫਿਰ 28 ਸਾਲ ਤੋਂ ਉੱਤੇ ਦੇ ਲੋਕਾਂ ਦੇ ਵਿੱਚ ਜੋ ਮੋਟਾਪਾ, ਉਹਨਾਂ ਦੇ ਵਿੱਚ ਪੰਜਾਬ ਲਗਭਗ 13%, ਹਰਿਆਣਾ 9%, ਯਾਨੀ ਮੋਟਾਪੇ ਦੇ ਮਾਮਲੇ 'ਚ ਵੀ ਪੰਜਾਬੀ ਹੈ ਜਿਹੜੇ ਉਹ ਅੱਗੇ ਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਇਸ ਸਰਵੇ ਦੇ ਵਿੱਚ, ਹਾਲਾਂਕਿ ਬਹੁਤ ਨੇ, ਮੈਂ ਉਹ ਸਾਰੀਆਂ ਚੀਜ਼ਾਂ ਨਹੀਂ ਗਿਣਾਊਂਗਾ, ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਹੈ ਹਾਈ BP। ਹਾਈ BP ਹੈ ਜਿਹੜਾ, ਉਹਦੇ ਵਿੱਚ ਪੰਜਾਬ ਦਾ ਅੰਕੜਾ ਜਿਹੜਾ ਉਹ 40% ਆ, ਮਤਲਬ ਕਿ 40% BP ਵੱਧਦਾ ਲੋਕਾਂ ਦਾ। ਪਰ ਹਰਿਆਣਾ ਦਾ ਜਿਹੜਾ ਨੰਬਰ ਹੈ ਉਹ ਮੇਰੇ ਖਿਆਲ ਦੇ ਨਾਲ 24-25 ਦੇ ਕਰੀਬ ਆ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸ਼ਰਾਬ ਦੀ ਕੰਜ਼ੰਪਸ਼ਨ ਦੇ ਮਾਮਲੇ ਦੇ ਵਿੱਚ ਔਰ BP ਦੇ ਮਾਮਲੇ 'ਚ ਅਸੀਂ ਕਿਤੇ ਖਲੋਤੇ। ਹਾਲਾਂਕਿ ਦੂਸਰਿਆਂ ਦੇ ਵਿੱਚ ਕੁਛ ਦੇ ਮਾਮਲੇ 'ਚ ਪੰਜਾਬ ਅੱਗੇ ਆ, ਕੁਛ ਦੇ ਮਾਮਲੇ 'ਚ ਹਰਿਆਣਾ ਅੱਗੇ ਆ, ਉਹ ਕੋਈ ਬਹੁਤਾ ਫਰਕ ਨਹੀਂ ਹੈ। ਪਰ ਬਿਮਾਰੀ ਜਿਹੜੀ BP ਦੀ ਬਿਮਾਰੀ ਆ, ਇਹ ਦੇਖਣ ਵਾਲੀ ਚੀਜ਼ ਆ ਕਿ ਅੱਜ ਤੋਂ ਜੇ ਅਸੀਂ ਪਿੱਛੇ ਝਾਕੀਏ 20 ਸਾਲ ਪਹਿਲਾਂ, 25 ਸਾਲ ਪਹਿਲਾਂ, ਉਦੋਂ ਮੇਰੇ ਖਿਆਲ ਦੇ ਨਾਲ ਇਹ ਫਿਗਰ ਇੱਥੇ ਨਹੀਂ ਹੋਊਗਾ, ਉਦੋਂ ਇਹ ਅੰਕੜਾ ਇੱਥੇ ਨਹੀਂ ਹੋਊਗਾ। ਅੱਜ ਤੇ ਘਰ ਘਰ ਦੀ ਇਹ ਗੱਲ, ਇਹ ਕਿਤੇ ਨਾ ਕਿਤੇ ਸਾਡਾ ਜੋ ਖੁਰਾਕੀ ਤੱਤਾਂ ਦਾ ਜ਼ਹਿਰੀਲਾਪਨ ਆ, ਉਹ ਚੀਜ਼ਾਂ ਦਾ, ਆਬੋ ਹਵਾ ਦਾ, ਸਾਡੀ ਰਹਿਣੀ ਸਹਿਣੀ ਦਾ, ਜੰਕ ਫੂਡ ਦਾ, ਉਹ ਕਿਤੇ ਨਾ ਕਿਤੇ ਸਿੱਟਾ। ਸੋ ਜਿਹੜਾ ਜੁੱਸਾ ਸਾਡੀ ਪਛਾਣ ਹੋਇਆ ਕਰਦਾ ਸੀ, ਮਿਸਾਲ ਹੋਇਆ ਕਰਦਾ ਸੀਗਾ, ਜਾਂ ਕਹਿ ਲਈਏ ਕਿ ਇੱਕ ਦਮ ਹੋਇਆ ਕਰਦਾ ਸੀਗਾ, ਉਹ ਅੱਜ ਬਿਮਾਰ ਆ। ਬਿਮਾਰੀਆਂ ਕਿਹਨਾਂ ਨੇ ਲਾਈਆਂ ਉਹ ਆਪਾਂ ਪੜ੍ਹ ਹੀ ਚੁੱਕੇ ਹਾਂ। ਕੌਣ ਲੋਕ ਜ਼ਿੰਮੇਵਾਰ ਆ, ਪਿੱਛੇ ਆਪਾਂ ਹੁਣ ਗੱਲ ਕਰ ਹੀ ਚੁੱਕੇ ਹਾਂ ਕਿ ਕਿੱਦਾਂ ਸਾਡਾ ਪਾਣੀ ਹੈ ਜਿਹੜਾ ਜ਼ਹਿਰੀ ਕੀਤਾ ਜਾ ਰਿਹਾ, ਔਰ ਜ਼ਹਿਰੀ ਕਰਨ ਵਾਲੇ ਇਹ ਆਪਣੀ ਅਸਫਲਤਾ ਨਹੀਂ ਮੰਨਦੇ, ਬਲਕਿ ਟਾਈਮ ਲੈ ਰਹੇ ਆ ਟਾਈਮ ਪਾਸ ਕਰਨ ਵਾਸਤੇ। ਜੀ ਜੀ ਜੀ। ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।